ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਕਾਂਸਟੇਬਲ ਬਾਜਵੇ ਦੇ ਕਤਲ ਦੇ ਮਾਮਲੇ ਤੋਂ। ਇਸ ਕਤਲ ਦੇ ਮੁੱਖ ਦੋਸ਼ੀ ਤਿੰਨੇ ਗੈਂਗਸਟਰ ਕਹਿੰਦੇ ਢੇਰ ਕਰ ਦਿੱਤੇ ਆ ਪੁਲਿਸ ਨੇ। नहीं देखो इस मामले ਦੇ ਵਿੱਚ ਇਹ ਆ ਕਿ ਤਿੰਨ ਗੈਂਗਸਟਰ ਮਾਰੇ ਗਏ ਨੇ ਜੀ ਹਾਲ ਦੀ ਘੜੀ। ਜੀ ਕਿੰਨੇ ਉਸ ਮਰਡਰ ਦੇ ਵਿੱਚ ਸ਼ਾਮਲ ਸਨ ਹਮ, ਇਹ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਆਪਣੇ ਪੱਧਰ ਤੇ, ਕਿਉਂਕਿ ਜੀ ਪੁਲਿਸ ਨੇ ਜਿੰਨਾ ਹੁਣ ਤੱਕ ਮਾਮਲਾ ਸਾਫ਼ ਕੀਤਾ ਸਪਸ਼ਟ ਕੀਤਾ ਹੈ ਕਿ ਮਰਨ ਵਾਲਿਆਂ ਦੇ ਵਿੱਚ ਜਿਹੜਾ ਤੇਜਾ ਨਾਮ ਦਾ ਇਹ ਨੌਜਵਾਨ ਗੈਂਗਸਟਰ ਆ, ਇਹ ਉਸ ਗਰੋਹ ਦਾ ਮੁੱਖ ਸਰਗਨਾ ਸੀ ਤੇ ਇਹ ਖੁਦ ਵੀ ਕਤਲ 'ਚ ਸ਼ਾਮਲ ਸੀ ਜਿਨ੍ਹਾਂ ਨੇ ਕੁਲਦੀਪ ਬਾਜਵਾ ਕਾਂਸਟੇਬਲ ਮਾਰਿਆ ਸੀ। ਜੀ ਮਤਲਬ ਕਿ ਇਹ ਪੁਸ਼ਟੀ ਹੈ ਕਿ ਤੇਜਾ ਨਾਮ ਦਾ ਇਹ ਨੌਜਵਾਨ ਜਿਹਦੇ ਤੇ 36 ਤੋਂ 38 ਕੇਸ ਦੱਸੇ ਜਾਂਦੇ ਆ ਕਿ ਇਹ ਜਿਹੜਾ ਭਗੌੜਾ ਸੀਗਾ ਇਸ ਨੂੰ ਮਾਰ ਮੁਕਾਇਆ। ਜਿਹੜੇ ਨਾਲ ਦੇ ਦੋ ਨੇ ਉਹਨਾਂ ਦੀ ਤੇ ਹਾਲੇ ਪਛਾਣ ਹੀ ਨਹੀਂ ਹੋਈ ਜੀ ਕਿਉਂਕਿ ਦੋ ਪਹਿਲਾਂ ਫੜੇ ਗਏ ਸਨ ਇਸ ਮਾਮਲੇ ਦੇ ਵਿੱਚ। ਦੋ ਗੈਂਗਸਟਰ ਜਿਹੜੇ ਉਸ ਕਤਲ ਕਾਂਡ 'ਚ ਸ਼ਾਮਲ ਸਨ, ਦੋ ਇਹਨਾਂ ਨੇ ਪਹਿਲਾਂ ਫੜ ਲਏ ਸਨ। ਤਾਂ ਤੀਸਰਾ ਇਹਦੀ ਪੁਸ਼ਟੀ ਕਰ ਦਿੱਤੀ ਉਹ ਦੋ ਕੌਣ ਨੇ, ਇਹਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਕਿਉਂਕਿ ਉਹਨਾਂ ਦੀ ਪਛਾਣ ਹੀ ਨਹੀਂ ਹੈ। ਹੋ ਸਕਦਾ ਉਹਨਾਂ ਤੇ ਸਿੰਗਲ ਕੇਸ ਵੀ ਨਾ ਹੋਵੇ ਕਿਸੇ ਤੇ, ਹੋ ਸਕਦਾ ਉਹ ਇਸ ਕੇਸ 'ਚ ਇਨਵੋਲਵ ਨਾ ਹੋਣ, ਹੋ ਸਕਦਾ ਇਨਵੋਲਵ ਨਿਕਲ ਆਉਣ। ਤਾਂ ਹਾਲ ਦੀ ਘੜੀ ਉਹਦੇ ਤੇ ਕੋਈ ਆਪਾਂ ਸਪਸ਼ਟ ਟਿੱਪਣੀ ਨਹੀਂ ਕਰ ਸਕਦੇ। ਖੈਰ ਦੂਜੀ ਗੱਲ ਇਹ ਹੈ ਕਿ ਇਹ ਮੁਕਾਬਲਾ ਜਿਹੜਾ ਹੈ ਇਹ ਹੋਇਆ ਬਸੀ ਪਠਾਣਾ, ਬਿਲਕੁਲ ਐਨ ਜਿੱਦਾਂ ਕਹਿ ਲਓ ਕਿ ਰੋਡ ਦੇ ਉੱਤੇ ਬਾਜ਼ਾਰ ਦੇ ਵਿੱਚ। ਤੇ ਇਹ ਵੇਲਾ ਵੀ ਜਿਹੜਾ ਕਾਲਾਂ ਢਲਦੀਆਂ ਪਈਆਂ ਸਨ, ਸ਼ਾਮ ਪੈ ਰਹੀ ਸੀਗੀ ਉਸ ਵੇਲੇ ਆ। ਕੁਝ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਆ ਰਹੀਆਂ। ਤਾਂ ਪੁਲਿਸ ਦੇ ਮੁਤਾਬਕ ਕਿ ਸਾਨੂੰ ਇਨਪੁਟ ਮਿਲੀ ਸੀ ਕੁਝ ਤਕਨੀਕੀ ਸੂਚਨਾਵਾਂ ਜਿਸ ਤਰ੍ਹਾਂ ਹੁੰਦੀਆਂ ਨੇ ਕਿ ਤੇਜੇ ਦੀ ਮੂਵਮੈਂਟ ਹੈ ਇਸ ਏਰੀਏ 'ਚ, ਅਸੀਂ ਫੋਲੋ ਕੀਤਾ ਤੇ ਫਿਰ ਜਦੋਂ ਇਹਨਾਂ ਨੂੰ ਘੇਰਿਆ ਗਿਆ ਫਾਇਰਿੰਗ ਹੋਈ, ਦਵੱਲੀ ਫਾਇਰਿੰਗ ਹੋਈ। ਤੇ ਪੁਲਿਸ ਦੀ ਗੱਡੀ ਦੇ ਵਿੱਚ ਵੀ ਜੇ ਤੁਸੀਂ ਫਰੰਟ ਸ਼ੀਸ਼ੇ 'ਚ ਦੇਖੋਗੇ ਤਾਂ 3-4 ਗੱਡੀਆਂ ਦੇ ਸੁਰਾਖ ਤੇ ਵੇਖਣ ਨੂੰ ਮਿਲ ਰਹੇ ਨੇ ਜਿੰਨੇ ਕੋ ਵਿਜ਼ੂਅਲ ਹੁਣ ਤੱਕ ਸਾਡੇ ਪਾਸ ਆਏ ਨੇ। ਤਾਂ ਉਹ ਕਹਿੰਦੇ ਆ ਕਿ ਜਦੋਂ ਫਿਰ ਅਸੀਂ ਅੱਗੋਂ ਜਵਾਬੀ ਫਾਇਰਿੰਗ ਕੀਤੀ ਆ ਜਿਹਦੇ 'ਚ ਸਾਡੇ ਬੰਦੇ ਵੀ ਫੱਟੜ ਹੋਏ ਆ। ਇੱਕ ਦੀ ਦੱਸਦੇ ਆ ਕਿ ਪੁਲਿਸ ਵਾਲੇ ਦੀ ਲੱਤ ਟੁੱਟ ਗਈ ਹੈ ਕਿਉਂਕਿ ਜਦੋਂ ਭਜਾਈਆਂ ਜਾ ਰਹੀਆਂ ਸੀ ਗੱਡੀਆਂ ਤਾਂ ਗੱਡੀ ਚੜੀ ਆ ਉਹਦੇ ਤੇ, ਇੱਕ ਨੂੰ ਗੋਲੀ ਲੱਗੀ ਆ, ਯਾਨੀ ਦੋ ਪੁਲਿਸ ਵਾਲੇ ਫੱਟੜ ਦਸੀਦੇ ਆ। ਤੇ ਇਹ ਜਿਹੜੇ ਸੀਗੇ ਤੇਜਾ ਤਾਂ ਉੱਥੇ ਮੌਕੇ ਤੇ ਹੀ ਮਰ ਗਿਆ, ਇੱਕ ਇਹਦਾ ਪਿੱਛੇ ਬੈਠਾ ਸਾਥੀ ਅਣਪਛਾਤਾ ਉਹ ਵੀ ਉੱਥੇ ਮੌਕੇ ਤੇ ਮਰ ਗਿਆ। ਦੋਵਾਂ ਦੀਆਂ ਲਾਸ਼ਾਂ ਘੰਟਿਆਂ ਬੱਧੀ ਉੱਥੇ ਪਈਆਂ ਰਹੀਆਂ। ਜਦੋਂ ਦੇਰ ਸ਼ਾਮੇ ਚੱਕੀਆਂ ਗਈਆਂ ਤਾਂ ਉਦੋਂ ਖਬਰ ਆਉਂਦੀ ਹੈ ਕਿ ਜਿਹੜਾ ਤੀਸਰਾ ਇੰਜਰਡ ਸੀਗਾ ਜਿਹਨੂੰ ਹਸਪਤਾਲ ਖੜਿਆ ਗਿਆ ਸੀ ਉਹ ਵੀ ਇਹਨਾਂ ਦਾ ਸਾਥੀ ਜਿਹੜਾ ਮਰ ਜਾਂਦਾ ਹੈ। ਮਤਲਬ ਕਿ ਤਿੰਨੇ ਦੇ ਤਿੰਨੇ ਜਿਹੜੇ ਥਾਰ ਗੱਡੀ 'ਚ ਸਵਾਰ ਸੀ ਜਿਨ੍ਹਾਂ ਨੂੰ ਘੇਰਾਬੰਦੀ ਕੀਤੀ ਗਈ ਤੇ ਉਸ ਤੋਂ ਬਾਅਦ ਫਿਰ ਦਵੱਲੀ ਫਾਇਰਿੰਗ ਹੋਈ ਹੈ ਉਹਦੇ ਵਿੱਚ ਤਿੰਨੋਂ ਹੀ ਮਰ ਗਏ ਨੇ। ਇਹ ਅਪਡੇਟ ਹੈ ਇਸ ਮਾਮਲੇ ਦੀ ਹੁਣ ਤੱਕ। ਇਹ ਅੱਗੇ ਹੁਣ ਦੇਖਣਾ ਹੋਏਗਾ ਕਿਉਂਕਿ ਵੈਸੇ ਤੇ ਹਰੇਕ ਇਨਕਾਊਂਟਰ ਦੇ ਵਿੱਚ ਇੰਡੀਆ ਦੇ ਵਿੱਚ ਕੁਛ ਨਾ ਕੁਛ ਵਿਵਾਦਤ ਨਿਕਲ ਆਉਂਦਾ ਹੈ, ਪਰ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਉਹ ਇਨਕਾਊਂਟਰ ਜਿਹੜੀ ਕਰ ਰਹੀ ਹੈ ਉਹ ਬਹੁਤ ਮਤਲਬ ਕਿ ਸੋਚ ਸਮਝ ਕੇ ਕਰ ਰਹੀ ਹੈ। ਤਾਂ ਇਹ ਇਨਕਾਊਂਟਰ ਵੀ ਜੇ ਤੁਸੀਂ ਦੇਖੋਗੇ ਤਾਂ ਹਾਲਾਂਕਿ ਉਹ ਆਪ ਹੀ ਦੱਸ ਰਹੇ ਕਿ ਅਸੀਂ ਪਿੱਛੋਂ ਤੋਂ ਆ ਰਹੇ ਸਾਂ ਇਹਨਾਂ ਦੇ ਮਗਰ, ਪਰ ਉਹਨਾਂ ਦੀ ਘੇਰਾਬੰਦੀ ਉੱਥੇ ਕੀਤੀ ਗਈ ਜਿੱਥੇ ਲੋਕ ਸਨ ਤੇ ਜਗ੍ਹਾ ਵੀ ਐਸੀ ਉਹਨਾਂ ਨੇ ਚੁਣੀ ਕਿ ਜਿੱਥੇ ਕਿਸੇ ਹੋਰ ਪਬਲਿਕ ਦਾ ਕੋਈ ਬਹੁਤਾ ਨੁਕਸਾਨ ਨਾ ਹੋਵੇ, ਯਾਨੀ ਹਾਈਵੇ ਦੇ ਕਿਨਾਰੇ ਤੇ। ਖੈਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਅਪਡੇਟ ਦੇ ਰੂਪ ਦੇ ਵਿੱਚ ਕਿਉਂਕਿ ਹੁਣ ਇੱਥੇ ਰਾਤ ਪੈ ਗਈ ਹੈ, ਲਾਸ਼ਾਂ ਹੁਣੇ ਚੁੱਕੀਆਂ ਨੇ, ਹਸਪਤਾਲ ਖੜੀਆਂ ਗਈਆਂ ਨੇ, ਹਾਲਾਂਕਿ ਬਹੁਤਾ ਕੁਝ ਨਹੀਂ ਨਿਕਲ ਰਿਹਾ। ਵੈਸੇ ਜੇ ਤੁਸੀਂ ਦੇਖੋਗੇ ਇਹ ਦੂਸਰਾ ਇਨਕਾਊਂਟਰ ਐਸਾ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਇੱਕ ਇਨਕਾਊਂਟਰ ਹੋਇਆ ਸੀਗਾ ਤੇ ਦੂਸਰਾ ਇਹ ਜਿਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਪਬਲਿਕ ਦਾ ਰਿਐਕਸ਼ਨ ਨਹੀਂ ਹੈਗਾ ਜੀ, ਕਿਉਂਕਿ ਗੈਂਗਸਟਰਾਂ ਦੇ ਵਿਰੋਧ ਦੇ ਵਿੱਚ ਸੁਰ ਉੱਠਦੇ ਨੇ ਕਿ ਬਈ ਇਹ ਬਹੁਤ ਜ਼ਿਆਦਾ ਕਰਨ ਲੱਗ ਗਏ। ਪਰ ਖਾਸ ਤੌਰ ਤੇ ਤੁਸੀਂ ਦੇਖੋਗੇ ਜੋ ਮੰਗ ਹੁੰਦੀ ਹੈ ਪੈਸਿਆਂ ਦੀ, ਇਹਨੇ ਤੇ ਬਿਲਕੁਲ ਹੀ ਮਤਲਬ ਕਿ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਐਂਟੀ ਕੀਤਾ ਹੋਇਆ ਲੋਕਾਂ ਨੂੰ ਕਿ ਬਈ ਹਰੇਕ ਬੰਦੇ ਤੋਂ ਪੈਸੇ ਮੰਗੇ ਜਾ ਰਹੇ ਆ ਤੇ ਪੈਸੇ ਮੰਗਣ ਵਾਲੇ ਵੀ ਨਕਲੀ ਹੈਗੇ ਨੇ। ਅੱਜ ਲੁਧਿਆਣੇ ਇਹਨਾਂ ਨੇ ਕਾਬੂ ਕੀਤੇ ਆ ਬੰਦੇ ਮੁੰਡੇ ਟ੍ਰੈਪ ਕਰਕੇ, ਉਹ ਨਕਲੀ ਗੈਂਗਸਟਰ ਬਣੇ ਹੋਏ ਸੀਗੇ। ਇਹ ਦੂਸਰੀ ਤੀਸਰੀ ਘਟਨਾ ਹੈ। ਤਾਂ ਖੈਰ ਇਹ ਆ ਕਿ ਇਹਦੇ ਵਿੱਚ ਅੱਗੇ ਕੀ ਨਿਕਲਦਾ ਅਸੀਂ ਕੁਝ ਨਹੀਂ ਕਹਿ ਸਕਦੇ। ਇਨਕਾਊਂਟਰ ਪੁਲਿਸ ਦੇ ਦੱਸਣ ਦੇ ਮੁਤਾਬਕ ਕਿ ਅਸੀਂ ਬਈ ਇਹਨਾਂ ਨੂੰ ਘੇਰਿਆ, ਜਦੋਂ ਇਹਨਾਂ ਨੇ ਫਾਇਰ ਮਾਰੇ ਆ ਅਸੀਂ ਫਿਰ ਜਵਾਬੀ ਤਾਬੜਤੋੜ, ਕਿਉਂਕਿ ਪੁਲਿਸ ਦੀ ਤਿਆਰੀ ਜ਼ਿਆਦਾ ਹੁੰਦੀ ਹੈ ਤੇ ਮੰਨ ਕੇ ਚੱਲੋ ਤੁਸੀਂ ਇਹ ਤਾਂ ਮੰਨ ਕੇ ਚੱਲੋ ਨਾ ਕਿ ਉਹਨਾਂ ਕੋਲ 5-6 ਪਿਸਟਲ ਜਿਹੜੇ ਬਰਾਮਦ ਹੋਏ ਨੇ ਤਾਂ ਪੁਲਿਸ ਨੂੰ ਪਤਾ ਹੈ, ਪੁਲਿਸ ਤਾਂ ਉਹ ਤੋਂ ਤਗੜੇ ਵੈਪਨ ਲੈ ਕੇ ਘੇਰੇਗੀ ਜਦ ਵੀ ਘੇਰੇਗੀ ਉਹਨਾਂ ਨੂੰ।
ਤਿਆਰੀ ਨਾਲ ਘੇਰੇਗੀ, ਉਹਨਾਂ ਦੀਆਂ ਗੱਡੀਆਂ ਵੀ ਵਧੇਰੇ ਹੋਣਗੀਆਂ। ਉਹ ਤਾਂ ਮਤਲਬ ਕਿ ਮਾੜਾ ਜਿਹਾ ਵੀ ਕਿਤੇ ਹੋਇਆ, ਮੌਕਾ ਮਿਲਿਆ, ਉਹਨਾਂ ਨੇ ਤਾਂ ਭੁੰਨਣੇ ਆ, ਕਿਉਂਕਿ ਇਹ ਕਤਲ ਜਿਹੜਾ ਪੁਲਿਸ ਵਾਲੇ ਦਾ ਕਤਲ ਹੋਇਆ ਤੇ ਉਹ ਬੜਾ ਫੇਮਸ ਮੁੰਡਾ ਸੀਗਾ, ਬੜਾ ਸੋਹਣਾ ਸੁਨੱਖਾ ਮੁੰਡਾ ਸੀ, ਉਹਦਾ ਘਰ ਵੀ ਉਜੜਿਆ। ਸੋ ਇਸ ਕਰਕੇ ਬਈ ਹੁਣ ਅੱਗੇ ਕੀ ਹੁੰਦਾ ਪਤਾ ਨਹੀਂ ਹੈ, ਪਰ ਹਾਲ ਫਿਲਹਾਲ ਪੁਲਿਸ ਕਹਿੰਦੀ ਹੈ ਕਿ ਬਈ ਇਹਨਾਂ ਨੇ ਸਾਡੇ ਤੇ ਪਹਿਲਾਂ ਹਮਲਾ ਕੀਤਾ ਤੇ ਜਵਾਬੀ ਕਾਰਵਾਈ 'ਚ ਇਹ ਸਾਰੇ ਦੇ ਸਾਰੇ ਮਾਰੇ ਗਏ ਨੇ।